ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 29 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM/FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਸ਼ੁਰੂਆਤ ਕਰੀਏ ਮਿੰਟੂ ਜੀ UCC ਤੋਂ। ਇਹਦੇ ਵਿਰੋਧ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰੀ ਹੈ ਜੀ। ਦੇਖੋ, ਇਹਦੇ ਸਮਰਥਨ ਚ ਆਮ ਆਦਮੀ ਪਾਰਟੀ ਆ ਗਈ। ਸਮਰਥਨ ਵੀ ਜਿਹੜੇ ਪਾਠਕ ਸਾਹਿਬ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ, ਉਹਨਾਂ ਨੇ ਕੀਤਾ। ਕਹਿੰਦੇ ਸਿਧਾਂਤਕ ਤੌਰ ਤੇ ਬਈ ਅਸੀਂ ਇਹਦੇ ਸਮਰਥਕ ਹੈਗੇ ਹਾਂ। ਹਾਂਜੀ। ਤੇ ਦੂਸਰੇ ਪਾਸੇ ਇੱਕ ਹੋਰ ਦਲ ਹੈ ਜਿਹੜਾ ਉਹ ਵੀ ਆਇਆ ਪਿਆ ਤੇ NDA ਤਾਂ ਹੁਣ ਕੋਸ਼ਿਸ਼ ਕਰ ਹੀ ਰਿਹਾ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ, ਚਰਚੇ ਵੀ ਚੱਲਦੇ ਪਏ ਸੀਗੇ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ। ਪਰ ਮੈਨੂੰ ਲੱਗਦਾ ਹੈ ਕਿ ਦੇਖੋ, ਸੰਭਾਵਨਾ ਤਾਂ ਚਲੋ ਆਪਣੀ ਥਾਂ ਤੇ ਰਹਿੰਦੀ ਹੈ, ਪਰ ਇਹ ਇੱਕ ਬੜਾ ਵੱਡਾ ਸਿਧਾਂਤਕ ਪੇਚ ਫਸ ਜਾਏਗਾ। ਕਿਉਂਕਿ ਜੇ SCPC ਮੁਖਾਲਫਤ ਕਰਦੀ ਹੈ, ਇਟ ਮੀਨ ਕਿ ਅਕਾਲੀ ਦਲ ਬਾਦਲ ਵੀ ਮੁਖਾਲਫਤ ਕਰੇਗਾ। ਪਰ ਜੇ ਹੁਣ ਮੁਖਾਲਫਤ ਕੀਤੀ ਜਾ ਰਹੀ ਹੈ ਤਾਂ 370 ਵੇਲੇ ਚੁੱਪੀ ਕਿਉਂ? ਇਹ ਵੀ ਇੱਕ ਪ੍ਰਸ਼ਨ ਚਿੰਨ੍ਹ ਹੈ ਜੀ। ਤਾਂ ਗੱਲ ਇਹ ਹੈ ਕਿ ਖਾਸਾ ਕੁਛ ਹੈ। ਅੱਜ ਧਾਮੀ ਸਾਹਿਬ ਨੇ ਦੱਸਿਆ ਕਿ ਬਈ ਆਪੋ ਆਪਣੀਆਂ ਜਿਹੜੀਆਂ ਪਰੰਪਰਾਵਾਂ ਨੇ, ਕਿਉਂਕਿ ਇਹ ਤੇ ਸਾਫ਼ ਹੈ ਨਾ ਕਿ ਵੰਨ-ਸੁਵੰਨਤਾ ਵਾਲੇ ਦੇਸ਼ ਦੇ ਵਿੱਚ ਅਲੱਗ-ਅਲੱਗ ਪਰੰਪਰਾਵਾਂ ਨੇ। ਮੈਂ ਇੱਕ ਮਿਸਾਲ ਦਿੰਦਾ ਤੁਹਾਨੂੰ, ਪ੍ਰਵੀਨ ਜੀ, ਤੁਹਾਡੇ ਕੰਮ ਆਏਗੀ। ਆਪਣੇ ਇੱਧਰ ਨਾਰਥ ਦੇ ਵਿੱਚ ਜਿਵੇਂ ਕਈ ਗੋਤਰ ਜਾਤ ਜਾਂ ਵਹਿੰਦੇ ਆ ਨਾ, ਨੇੜਲੀ ਕੋਈ ਰਿਸ਼ਤੇਦਾਰੀ ਨਹੀਂ ਹੋਣੀ ਚਾਹੀਦੀ ਸਾਕ ਵੇਲੇ। ਪਰ ਸਾਊਥ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਈ ਵਾਰ ਲੱਕੀ ਸਮਝਿਆ ਜਾਂਦਾ ਜੀ। ਤਾਂ ਇਹ ਇੱਕ ਮਿਸਾਲ ਦਿੱਤੀ ਮੈਂ ਤੁਹਾਨੂੰ ਕਿ ਇਹ ਵੰਨ-ਸੁਵੰਨਤਾ ਕੀ ਚੀਜ਼ ਹੁੰਦੀ ਹੈ। ਤਾਂ ਇਸ ਕਰਕੇ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਆਪਣੇ ਤਾਰਕਿਕ ਤਰੀਕੇ ਨਾਲ ਕਹੀ ਆ। ਬਹੁਤ ਸਾਰੇ ਲੋਕ, ਖਾਸ ਤੌਰ ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਨਾਲ ਜੁੜੇ ਵਿਰੋਧੀ ਦਲ, ਉਹ ਵੀ ਹੁਣ ਕਿਤੇ ਨਾ ਕਿਤੇ ਥੋੜਾ ਸ਼ਸ਼ੋਪੰਜ ਤੋਂ ਬਾਅਦ ਖੁੱਲ ਕੇ ਬੋਲਣਾ ਸ਼ੁਰੂ ਕਰ ਚੁੱਕਿਆ। ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਵੰਨ-ਸੁਵੰਨਤਾ ਵਾਲੇ ਦੇਸ਼ ਦੇ ਵਿੱਚ ਅਜਿਹੀਆਂ ਚੀਜ਼ਾਂ, ਜਦੋਂ ਤੱਕ ਦੇਸ਼ ਦੀ ਅਖੰਡਤਾ ਲਈ ਕੋਈ ਖਤਰਾ ਨਹੀਂ, ਧਰਮ ਨਿਰਪੇਖਵਾਦ ਲਈ ਕੋਈ ਖਤਰਾ ਨਹੀਂ, ਤਾਂ ਇਹ ਜਿਉਂਦੀਆਂ ਤਿਉਂ ਰਹਿਣੀਆਂ ਚਾਹੀਦੀਆਂ। ਪਰ ਬਾਅਦ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇੱਕ ਜਿਹੜਾ ਵਿਰੋਧ ਦਾ ਧੜਾ ਉਹ ਵੀ ਬੜਾ ਜ਼ਬਰਦਸਤ ਹੈ। ਉਹ ਕਹਿੰਦਾ ਨਹੀਂ ਜੀ, ਕਿ ਜਦੋਂ ਸੰਵਿਧਾਨ ਦੇ ਵਿੱਚ ਆਰਟੀਕਲ 44 ਦੇ ਵਿੱਚ ਇਹ ਸਾਫ਼ ਹੈ ਕਿ ਇੱਕ ਦਿਨ ਇਹ ਬਣਾਇਆ ਜਾਣਾ ਚਾਹੀਦਾ ਹੈ, ਤਾਂ ਫਿਰ ਜ਼ਰੂਰੀ ਕਰੋ। ਇਹ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਇਹਦੇ ਵਿੱਚ ਕਿਆ ਬੇਸ਼ੱਕ ਇੱਕ ਸਮਾਨ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੋਵੇ, ਇੱਕ ਬਰੋਬਰ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੋਵੇ, ਪਰ ਇਹਦੇ ਨਾਲ ਕਿਤੇ ਨਾ ਕਿਤੇ ਬਹੁਲਤਾਵਾਦ ਦੀ ਵੋਟ ਜ਼ਰੂਰ ਜੁੜੀ ਹੈ। ਮੈਂ ਇਹਦੀ ਵੀ ਇੱਕ ਮਿਸਾਲ ਦੇ ਦਿੰਦਾ ਕਿ ਦੇਖੋ, ਜਿਹੜਾ ਪਿਛਲਾ ਲਾਅ ਕਮਿਸ਼ਨ ਸੀਗਾ, ਇਹਨਾਂ ਨੇ ਕੀ ਕੀਤਾ, ਕੇਂਦਰ ਨੇ ਡਾਇਰੈਕਟਲੀ ਨਹੀਂ ਲਿਆਂਦਾ ਇਹਨੂੰ, ਨਹੀਂ ਲਿਆਣਾ। ਇਹਨਾਂ ਨੇ ਪਹਿਲਾਂ ਲਾਅ ਕਮਿਸ਼ਨ ਨੂੰ ਮਤਲਬ ਕਿ ਪਿਛਲੇ ਵਾਰੀ ਵੀ ਕਿਹਾ ਸੀਗਾ, ਜਿਹੜਾ 1ਵਾਂ ਲਾਅ ਕਮਿਸ਼ਨ ਸੀਗਾ, ਤੇ ਮੈਂ ਉਹਦੀਆਂ ਉਹ ਜਿਹੜੀਆਂ ਸੀਗੀਆਂ ਫਿਰ ਮੁੜ ਕੇ ਸਿਫਾਰਸ਼ਾਂ ਇਹਦੇ ਤੇ ਉਹ ਪੜੀਆਂ ਹੋਈਆਂ ਨੇ। ਤਾਂ ਉਹਨਾਂ ਦਾ ਕਹਿਣਾ ਸੀਗਾ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਹਾਲ ਫਿਲਹਾਲ ਐਸਾ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਇਹਦੇ ਨਾਲ ਮਤਲਬ ਕਿ ਜਿਹੜਾ ਸਿਸਟਮੈਟਿਕਲੀ ਇਹ ਢਾਂਚਾ ਚੱਲ ਰਿਹਾ ਹੈ ਇੰਨੇ ਲੰਬੇ ਸਮੇਂ ਤੋਂ, ਤਾਂ ਇਹ ਜੇ ਜਿਉਂ ਦਾ ਤਿਉਂ ਰਵੇ ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਦੇਸ਼ ਨੂੰ ਕੋਈ ਇਹਦੇ ਤੋਂ ਉਹ ਨਹੀਂ ਹੈਗਾ ਬਈ ਕੋਈ ਬੜਾ ਵੱਡਾ ਕੋਈ ਭਾਟ ਟੁੱਟ ਪਏਗਾ। ਤਾਂ ਉਸ ਤੋਂ ਬਾਅਦ ਕੀ ਹੋਇਆ ਸੀ ਕਿ ਜਿਹੜਾ 22ਵਾਂ ਇਹਨਾਂ ਨੇ ਲਾਅ ਕਮਿਸ਼ਨ ਬਿਠਾਇਆ, ਉਹਦਾ ਸਮਾਂ ਪੂਰਾ ਹੋ ਗਿਆ, ਉਹਨੂੰ ਐਕਸਟੈਂਸ਼ਨ ਦਿੱਤੀ ਤੇ ਬਕਾਇਦਾ ਹਦਾਇਤ ਦਿੱਤੀ ਕਿ ਲਓ ਬਈ ਇਹਦੇ ਤੇ ਕੰਮ ਕਰੋ। ਤਾਂ ਉਹਨਾਂ ਨੇ ਓਪੀਨੀਅਨ ਮੰਗਾਏ ਨੇ। ਹੁਣ ਉਹ 1 ਮਹੀਨੇ ਚ ਮੇਰੇ ਖਿਆਲ ਦੇ ਨਾਲ ਲੱਖਾਂ ਓਪੀਨੀਅਨ ਚੱਲ ਗਏ ਨੇ
ਪਰ ਉਹ ਆਪਾਂ ਨੂੰ ਵੀ ਪਤਾ ਕਿ ਸਾਰੇ ਦਰਕਨਾਰ ਹੋ ਜਾਂਦੇ ਆ, ਸਿਫਾਰਸ਼ੇ ਆਉਣੀ ਐਕਸਟੈਂਸ਼ਨ ਦਾ ਮਤਲਬ ਹੀ ਇਹ ਹੈ, ਤੁਸੀਂ ਸਮਝ ਸਕਦੇ ਹੋ ਜੀ। ਇਸ ਕਰਕੇ ਮਾਹੌਲ ਜਿਹੜਾ ਬਣ ਰਿਹਾ। ਐਸਜੀਪੀਸੀ ਨੇ ਸਟੈਂਡ ਜ਼ਰੂਰ ਲਿਆ ਹੈ, ਐਸਜੀਪੀਸੀ ਨੇ ਸਟੈਂਡ ਜ਼ਰੂਰ ਲਿਆ, ਪਰ ਕੀ ਇਸ ਸਟੈਂਡ ਦੇ ਵਿੱਚ ਹੁਣ ਹੋਰ ਵੀ ਸਮਰਥਨ ਆਏਗਾ? ਕਿਉਂਕਿ ਜਿਵੇਂ ਮੈਂ ਦੱਸਿਆ ਕਿ ਆਮ ਆਦਮੀ ਪਾਰਟੀ ਤਾਂ ਜਿਹੜੀ ਇੱਥੇ ਸੱਤਾਧਾਰੀ ਹੈ, ਸੱਤਾਨਸ਼ੀਨ ਹੈ, ਉਹ ਤਾਂ ਪਾਸੇ ਹੋ ਗਈ, ਉਹ ਤਾਂ ਕਹਿੰਦੇ ਕਿ ਜੀ ਅਸੀਂ ਸਮਰਥਨ ਚ ਹੈਗੇ ਹਾਂ। ਤਾਂ ਅਕਾਲੀ ਦਲ ਮਤਲਬ ਕਿ ਐਸਜੀਪੀਸੀ ਇੱਕੋ ਗੱਲ ਆਪਾਂ ਮੰਨ ਲੈਂਦੇ ਹਾਂ। ਤਾਂ ਇਹ ਹੁਣ ਵੇਖਣਾ ਹੋਏਗਾ ਕਿ ਕਿਸ ਦਿਸ਼ਾ ਵੱਲ ਵੱਧਦੀ ਹੈ ਗੱਲ। ਬਹੁਤ ਕੁਝ ਲੋਕ ਇਹਦੇ ਤੇ ਚਿੰਤਤ ਵੀ ਨੇ ਕਿ ਇਹ ਇੱਕ ਤਰ੍ਹਾਂ ਨਾਲ ਹਿੰਦੂ ਰਾਸ਼ਟਰ ਵੱਲ ਵੱਧਦਾ ਕਦਮ ਹੈ। ਹਾਲਾਂਕਿ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ। ਇਹ 224 ਵੋਟਾਂ ਲੈਣ ਦਾ ਹੀ ਇੱਕ ਹੱਥਕੰਡਾ ਹੈ, ਕਿਉਂਕਿ ਜਿਹੜੀ ਭਾਜਪਾ ਦੀ ਜੇ ਉਥਾਨ ਦੀ ਕਹਾਣੀ ਵੇਖੋਗੇ ਤੁਸੀਂ ਤਾਂ ਇਹ ਉਥਾਨ 3 ਮੁੱਦਿਆਂ ਤੇ ਹੋਇਆ ਹੈ। ਰਾਮ ਮੰਦਿਰ ਤੇ ਜਿਹੜਾ ਡਨ ਹੈ, 370 ਤੇ ਦੂਸਰਾ ਸੀ UCC ਯੂਨੀਫਾਰਮ ਸਿਵਲ ਕੋਡ। ਤਾਂ 2 ਉਹਨਾਂ ਨੇ ਕੰਮ ਆਪਣੇ ਕਰ ਦਿੱਤੇ ਆ, ਤੀਸਰਾ ਵਾਅਦਾ ਰਹਿੰਦਾ ਹੈ ਬਹੁਲਤਾਵਾਦ ਦੇ ਨਾਲ, ਬਹੁ ਗਿਣਤੀ ਦੇ ਨਾਲ, ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ। ਤਾਂ ਇਹ ਵੋਟਾਂ ਵਾਸਤੇ ਮਾਸਟਰ ਸਟ੍ਰੋਕ ਹੋ ਸਕਦਾ ਹੈ, ਪਰ ਖੈਰ ਇਹਦੇ ਤੇ ਵਿਰੋਧ ਵੀ ਬਹੁਤ ਜ਼ਿਆਦਾ ਦਰਜ ਕੀਤਾ ਜਾ ਰਿਹਾ। ਤੇ ਮੈਂ ਤੁਹਾਨੂੰ ਦੱਸ ਦੇਵਾਂ, ਪਰਸਨਲ ਲਾਅ ਜਿਹੜੇ ਹੈਗੇ ਉਹ ਸਿਰਫ ਮਤਲਬ ਕਿ ਈਸਾਈਆਂ ਦਾ, ਮੁਸਲਿਮ ਦਾ ਤੇ ਇਸ ਤੋਂ ਇਲਾਵਾ ਯਹੂਦੀਆਂ ਦਾ ਥੋੜੀ ਜਿਹੀ ਗਿਣਤੀ ਚ ਨੇ, ਪਰ ਉਹਨਾਂ ਨੂੰ ਅੱਡ ਪਰਸਨਲ ਲਾਅ ਦਿੱਤਾ ਗਿਆ ਹੈ। ਤਾਂ ਇਹ ਪਰਸਨਲ ਲਾਅ ਖਤਮ ਹੋ ਜਾਣਗੇ, ਜਿਹਦੇ ਤੇ ਹੁਣ ਇੱਕ ਬਹੁਤ ਵੱਡੀ ਡਿਬੇਟ ਛਿੜੀ ਹੈ ਤੇ ਡਿਬੇਟ ਤੁਰਦੀ ਹੁਣ ਪੰਜਾਬ 'ਚ ਵੀ ਪਹੁੰਚ ਗਈ ਹੈ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੇ ਦਾਅਵੇ ਦੀ। ਕਹਿੰਦੇ ਪਰਲ ਦੀਆਂ ਜਾਇਦਾਦਾਂ ਕਬਜ਼ੇ ਦੇ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ। ਹਾਂਜੀ, ਦੇਖੋ ਇਹ ਮਾਨ ਸਾਹਿਬ ਦਾ ਅੱਜ ਦਾਅਵਾ ਹੈ ਕਿ ਬਈ ਇਹ ਅਸੀਂ ਕਵਾਇਦ ਸ਼ੁਰੂ ਕਰ ਦਿੱਤੀ ਆ ਕਿ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਹੈਗੀਆਂ ਉਹ ਜ਼ਬਤ ਕਰਕੇ ਤੇ ਬਈ ਅਸੀਂ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਪੈਸੇ ਜਿਹੜੇ ਆ ਉਹ ਵਾਪਸ ਕਰਵਾਵਾਂਗੇ। ਕਹਿੰਦੇ ਕਿ 60,000 ਕਰੋੜ ਦੀ ਜਿਹੜੀ ਹੈ ਠੱਗੀ ਹੋਈ ਹੈ, ਕਿਉਂਕਿ ਇਹਨਾਂ ਨੇ ਨਾ ਕੰਪੇਨ ਦੇ ਦੌਰਾਨ ਹੀ ਬਹੁਤ ਸਾਰੇ ਵਾਅਦੇ ਕੀਤੇ ਸਨ। ਦਰਅਸਲ ਕੀ ਹੈ ਕਿ ਬਰਨਾਲਾ, ਸੰਗਰੂਰ ਸਾਈਡ ਬਹੁਤ ਜ਼ਿਆਦਾ ਇਨਵੈਸਟਰਸ ਨੇ, ਬਹੁਤ ਜ਼ਿਆਦਾ ਇਨਵੈਸਟਰ ਸੀਗੇ ਤੇ ਜਿਹੜੇ ਫਿਰ ਗਾਂ ਪੀੜਤ ਬਣ ਗਏ ਪਰਲ ਦੇ। ਤਾਂ ਇਹਨਾਂ ਨੇ ਵਾਅਦੇ ਕੀਤੇ ਸੀ, ਤਾਂ ਹੁਣ ਇਹਨਾਂ ਦਾ ਜਦੋਂ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਘਿਰਾਓ ਹੋਣਾ ਸ਼ੁਰੂ ਹੋਇਆ, ਉੱਥੇ ਇਹ ਗਏ ਪੀੜਤ ਇਧਰੋਂ ਮਾਲਵੇ ਬੰਨਿਓ, ਤਾਂ ਫਿਰ ਇਹਨਾਂ ਨੇ ਉੱਥੇ ਖੜੇ ਪੈਰੀ ਐਲਾਨ ਕੀਤਾ ਸੀਗਾ। ਤਾਂ ਉਸ ਵੇਲੇ ਮੈਂ ਵੀ ਇੱਕ ਸਵਾਲ ਕੀਤਾ ਸੀਗਾ ਇਹਨਾਂ ਨੂੰ ਕਿ ਦੇਖੋ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਹੈ ਸਾਰਾ ਕੁਝ, ਲੋਢਾ ਕਮੇਟੀ ਬਣੀ ਹੋਈ ਹੈ, ਤੁਸੀਂ ਸਿੱਧੇ ਪੈਸੇ ਵੇਚ ਕੇ ਕਿਵੇਂ ਦੇ ਦੋਗੇ ਇਹਨਾਂ ਨੂੰ? ਪਰ ਹੁਣ ਜਿਹੜੀ ਗੱਲ ਚੱਲੀ ਹੈ ਤਾਂ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਇਜਾਜ਼ਤ ਲੈ ਕੇ ਨਿਸ਼ਾਨਦੇਹੀ ਕਰਕੇ ਬਕਾਇਦਾ ਫਿਰ ਇੱਕ ਮਤਲਬ ਕਿ ਪੂਰਾ ਨੀਤੀਗਤ ਫੈਸਲਾ ਲਾਗੂ ਕਰਕੇ ਤੇ ਇਹ ਸਾਰਾ ਕੁਝ ਕਰਾਂਗੇ। ਇਹਦੇ ਚ ਜਿੰਨੀ ਕੁ ਮੈਨੂੰ ਜਾਣਕਾਰੀ, ਚਲੋ ਇਹ ਤਾਂ ਦਾਅਵਾ ਹੈ, ਪਰ ਜਿੰਨੀ ਕੁ ਮੈਨੂੰ ਜਾਣਕਾਰੀ ਲੱਗ ਰਹੀ ਹੈ ਅੰਦਾਜ਼ਨ, ਉਹ ਇਹੋ ਹੈ ਕਿ ਦਰਅਸਲ ਕੀ ਹੈ ਕਿ 2 ਤਰ੍ਹਾਂ ਦੀਆਂ ਜਾਇਦਾਦਾਂ ਹੁੰਦੀਆਂ ਨੇ ਆਪਣੀ। ਇੱਕ ਹੁੰਦੀ ਆਪਣੀ ਸ਼ਹਿਰੀ ਜਾਇਦਾਦ, ਇੱਕ ਹੁੰਦੀ ਆਪਣੀ ਖੇਤੀ ਵਾਲੀ ਪਿੰਡੂ ਜਾਇਦਾਦ। ਤਾਂ ਇਹ ਕੀ ਕਰਨਗੇ? ਫਰਜ਼ ਕਰੋ, ਹਾਲਾਂਕਿ ਇਹਦੇ ਚ ਇਹ ਨਹੀਂ ਹੈ ਕਿ ਰਾਤੋਂ ਰਾਤ ਮਤਲਬ ਕਿ ਅੱਜ ਇਹਨਾਂ ਨੇ ਟਵੀਟ ਕੀਤਾ, ਕੱਲ ਰਾਤ ਨੂੰ ਸੌਦਾ ਡਨ ਹੋ ਗਿਆ ਤੇ ਪਰਸੋਂ ਨੂੰ ਪੈਸੇ ਹੱਥ ਚ ਆ ਜਾਣਗੇ, ਨਹੀਂ। ਇਹ ਬਹੁਤ, ਮੈਂ ਜਿਵੇਂ ਤੁਹਾਨੂੰ ਦੱਸਿਆ, ਸੇਬੀ ਹੈ ਇਹਦੇ ਚ, ਸੁਪਰੀਮ ਕੋਰਟ ਹੈ, ਲੋਢਾ ਕਮੇਟੀ ਆ ਗਈ, ਫਿਰ ਪੀੜਤ ਆ ਗਏ, ਪੰਜਾਬ ਸਰਕਾਰ ਆ ਗਈ, ਮਤਲਬ ਕਿ ਤੁਸੀਂ ਦੇਖ ਲਓ ਕਿੰਨੇ ਸਟੇਕ ਹੋਲਡਰ ਬਣ ਗਏ ਇਹਦੇ ਵਿੱਚ। ਤਾਂ ਇਹ ਆ ਕਿ ਲੰਮੀ ਚੌੜੀ ਉਹ ਕਾਨੂੰਨੀ ਪ੍ਰਕਿਰਿਆ ਹੈ, ਪਰ ਉਹ ਸੰਭਵ ਨਹੀਂ ਹੈ। ਹੁਣ ਉਹਦੇ ਚ ਜੋ ਮੈਨੂੰ ਸਮਝ ਪੈ ਰਹੀ ਹੈ ਕਿ ਦਰਅਸਲ ਇਹਨਾਂ ਨੂੰ ਇਹ ਆ ਕਿ ਲੁਧਿਆਣਾ, ਬਠਿੰਡਾ, ਇਧਰ ਆਪਾਂ ਜੇ ਜਾਈਏ ਤੇ ਰਾਜਪੁਰਾ, ਬਨੂੜ ਵਾਲੀ ਸਾਈਡ, ਇੱਥੇ ਬਹੁਤ ਪ੍ਰਾਪਰਟੀ ਇਹਨਾਂ ਦੀ ਪਈ ਆ ਇਹਨਾਂ ਸ਼ਹਿਰਾਂ ਦੇ ਵਿੱਚ। ਤੇ ਇਹ ਕੀ ਕਰੂਗੇ, ਜਿੰਨਾ ਕੋ ਅੰਦਾਜ਼ਾ ਲੱਗ ਰਿਹਾ ਕਿ ਇਹਨਾਂ ਨੂੰ ਪਲਾਟ ਕੱਟ ਦੇਣਗੇ ਕਾਰਖਾਨੇਦਾਰਾਂ ਨੂੰ, ਤੇ ਫਿਰ ਉਹੀਓ ਪੈਸੇ ਜਿਹੜੇ ਪੀੜਤਾਂ ਨੂੰ ਦੇ ਦੇਣਗੇ। ਤੇ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਤੁਹਾਨੂੰ ਪਤਾ ਹੀ ਆ, ਉਹ ਤਾਂ ਉਹਨੇ ਕੋ ਪੈਸਿਆਂ ਨਾਲ ਵਿਕਣੀ ਜੋ ਰੇਟ ਚੱਲਦਾ ਹੈ, ਪਰ ਇਹ ਕੀ ਹੈ ਕਿ ਬਹੁਤ ਮਹਿੰਗੇ ਰੇਟ ਤੇ ਚਲੇ ਜਾਏਗੀ। ਇਸ ਕਰਕੇ ਪੰਜਾਬ ਸਰਕਾਰ ਦੀ ਕੋਸ਼ਿਸ਼ ਇਹੀ ਰਹੇਗੀ ਕਿ ਕਾਰੋਬਾਰੀਆਂ ਨੂੰ ਪਲਾਟ ਕੱਟ ਦਿੱਤੇ ਜਾਣ। ਜਿੱਦਾਂ ਮਸਲਨ ਲੁਧਿਆਣੇ ਦੇ ਵਿੱਚ ਇਹਨਾਂ ਦੀ ਬਹੁਤ ਪ੍ਰਾਪਰਟੀ ਪਈ ਆ, ਤੇ ਲੁਧਿਆਣੇ ਚ ਕੀ ਆ ਕਿ ਜਿਹੜੇ ਆਪਾਂ ਦੇਖਦੇ ਆ ਨਾ ਰਹਾਇਸ਼ਾਂ ਦੇ ਵਿੱਚ ਚੱਲਦੇ ਨੇ ਛੋਟੇ ਛੋਟੇ ਉਦਯੋਗ, ਉਹਨਾਂ ਨੇ ਬਾਹਰ ਕੱਢਣੇ ਆ, ਸੁਪਰੀਮ ਕੋਰਟ ਦੇ ਹੁਕਮ ਹੈ, ਬੜੇ ਲੰਬੇ ਸਮੇਂ ਤੋਂ ਅਟਕੇ ਪਿਆ। ਤਾਂ ਉਹ ਹੋ ਸਕਦਾ ਕਿ ਸੈਟਲਮੈਂਟ ਏਦਾਂ ਦੀ ਹੋ ਜਾਵੇ।
ਉਹ ਮੈਨੂੰ ਲੱਗਦਾ ਹੋ ਸਕਦਾ ਕੱਲ ਨੂੰ ਕੋਈ ਹੋਰ ਫੈਸਲਾ ਨਿਕਲ ਆਵੇ। ਤਾਂ ਇਸ ਤਰ੍ਹਾਂ ਇਹਨਾਂ ਨੇ ਤਾਂ ਹੀ ਦਾਅਵਾ ਕੀਤਾ ਕਿਉਂਕਿ ਇਹਨਾਂ ਨੇ ਲੈਂਡ ਦੇ ਰਿਕਾਰਡ ਜਿਹੜੇ ਆ ਉਹ ਡੀਸੀਆਂ ਤੋਂ ਮੰਗਾ ਲਏ ਨੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ, ਖੰਡਾ ਦੇ ਸੰਸਕਾਰ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਜੀ। ਦੇਖੋ ਅਵਤਾਰ ਸਿੰਘ ਖੰਡਾ ਦੀ ਭੈਣ ਉੱਥੇ ਪਹੁੰਚੇ ਨੇ ਜੀ ਤੇ ਉਹਨਾਂ ਦਾ ਕਹਿਣਾ ਆ, ਉਹਨਾਂ ਦੀ ਜੋ ਭੈਣ ਜੀ ਹੈ ਬਈ ਉਹ ਕਹਿ ਰਹੀ ਆ ਕਿ ਦੇਖੋ ਮੇਰੇ ਵੀਰ ਦੀ ਚਾਹਤ ਸੀਗੀ ਕਿ ਮੇਰਾ ਜਿਹੜਾ ਸੰਸਕਾਰ ਆ ਉਹ ਪੰਜਾਬ ਦੀ ਧਰਤੀ ਤੇ ਹੋਣਾ ਚਾਹੀਦਾ ਆ ਜੀ ਤੇ ਇਜਾਜ਼ਤ ਦਿੱਤੀ ਜਾਵੇ, ਮਤਲਬ ਕਿ ਜੋ ਵੀ ਕੋਈ ਅੜਚਨ ਅੜਕਾ ਹੋਏਗਾ ਕਿ ਉਹ ਜਿਹੜੀ ਲਾਸ਼ ਆ ਉਹ ਇੱਥੇ ਲਿਆਂਦੀ ਜਾਵੇ। ਤਾਂ ਇਹ ਜਸਪ੍ਰੀਤ ਕੌਰ ਜੀ ਹੈ ਜਿਹੜੇ ਕਿ ਉੱਥੇ ਗਏ ਨੇ, ਉਹਨਾਂ ਨੇ ਮਤਲਬ ਕਿ ਜਾ ਕੇ ਪਟੀਸ਼ਨ ਪਾਈ ਹੈ। ਹੁਣ ਕਿਉਂਕਿ ਮਸਲਾ ਜਿਹੜਾ ਤੁਹਾਨੂੰ ਪਤਾ ਸੰਸਕਾਰ ਨਾਲ ਜੁੜਿਆ, ਬੜਾ ਸੰਵੇਦਨਸ਼ੀਲ ਮਸਲਾ ਹੁੰਦਾ ਹੈ, ਭੈਣਾਂ ਇੱਧਰ ਹੋਣਗੀਆਂ, ਮਾਤਾ ਹੈ, ਤਾਂ ਗੱਲ ਇਹ ਹੈ ਕਿ ਫਿਰ ਜਿਹੜੀ ਹਾਈ ਕੋਰਟ ਹੁੰਦੀ ਵੈਸੇ ਤਾਂ ਉੱਥੇ ਛੁੱਟੀਆਂ ਚੱਲ ਰਹੀਆਂ ਨੇ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਮਾਮਲਾ ਜਦੋਂ ਸੈਂਸਿਟਿਵ ਹੁੰਦਾ ਤਾਂ ਕਾਨੂੰਨ ਵੀ ਉਸ ਨਜ਼ਰ ਨਾਲ ਦੇਖਦਾ ਹੈ ਨਾ। ਜੀ ਜੀ ਤਾਂ ਇਹਨਾਂ ਨੇ ਸ਼ਾਇਦ ਸੋਮਵਾਰ ਲਈ ਸੁਣਵਾਈ ਜਿਹੜੀ ਹੈ ਮੁਕਰਰ ਕੀਤੀ ਹੈ। ਠੀਕ ਹੈ, ਇਹ ਸੋਮਵਾਰ ਸੁਣਵਾਈ ਹੋ ਜਾਏਗੀ ਤੇ ਇਹਦਾ ਮਤਲਬ ਹੈ ਅੱਜ ਵੀਰਵਾਰ, ਸ਼ੁੱਕਰ, ਸ਼ਨੀ ਹੈ ਤੇ 3-4 ਦਿਨਾਂ ਬਾਅਦ ਹੀ ਸੁਣਵਾਈ ਰੱਖ ਦਿੱਤੀ ਗਈ, ਪਟੀਸ਼ਨ ਮਨਜ਼ੂਰ ਹੋ ਗਈ। ਹੁਣ ਜਦੋਂ ਸੁਣਵਾਈ ਹੋਏਗੀ ਫਿਰ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਤੱਤ-ਫੱਟ ਪਾਰਟੀਆਂ ਬਣਾਈਆਂ ਜਾਣਗੀਆਂ, ਸਰਕਾਰ ਜਾਂ ਕਿਸੇ ਹੋਰ ਧਿਰ ਨੂੰ। ਹੁਣ ਤਾਂ ਵੈਸੇ ਇਹਦੇ ਚ ਹੈ ਨਹੀਂ, ਸਰਕਾਰ ਹੀ ਹੈ, ਫਿਰ ਸੁਣਵਾਈ ਹੋਏਗੀ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹ ਮਸਲੇ ਜਿਹੜੇ ਆ ਉਹ ਜਿਉਂਦੇ ਜੀਆਂ ਦੇ ਨਾਲ ਹੁੰਦੇ ਆ। ਮਤਭੇਦ ਹੈ ਜਾਂ ਕੌਨਫਲਿਕਟ ਜਿਹੜੇ ਹੁੰਦੇ ਆ ਜਾਂ ਜਿਹੜੇ ਟਕਰਾਅ ਚੱਲਦੇ ਨੇ, ਚਾਹੇ ਵਿਚਾਰਾਂ ਦੇ ਹੋਣ ਚਾਹੇ ਤਲਵਾਰਾਂ ਦੇ, ਜੋ ਇਨਸਾਨ ਸੰਸਾਰ ਚ ਨਹੀਂ ਹੈ ਤੇ ਜਿਹੜੇ ਉਹਦੇ ਆਪਣੇ ਇੱਧਰ ਵੱਸਦੇ ਆ, ਜੇ ਉਹਨਾਂ ਦੀ ਇੱਛਾ ਹੈ ਜਾਂ ਜਿਹੜਾ ਇਸ ਸੰਸਾਰ ਤੋਂ ਚਲੇ ਗਿਆ ਉਹਦੀ ਇੱਛਾ ਹੈ, ਤਾਂ ਮੈਨੂੰ ਲੱਗਦਾ ਇਸ ਇੱਛਾ ਦਾ ਸਨਮਾਨ ਹੋਣਾ ਚਾਹੀਦਾ, ਸਨਮਾਨ ਹੋਣਾ ਚਾਹੀਦਾ। ਸਰਕਾਰ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ, ਜੋ ਵੀ ਉਹ ਕਹਿੰਦੇ ਨੇ ਪਰਿਵਾਰ ਵਾਲੇ ਉਹ ਉਸ ਹਿਸਾਬ ਨਾਲ ਕਰਦੇ ਨੇ। ਕਿਉਂਕਿ ਹੁਣ ਖੰਡਾ ਤੇ ਇਹ ਤਾਂ ਹੈ ਨਹੀਂ ਕਿ ਉੱਠ ਕੇ ਇਹਨਾਂ ਦੇ ਗੋਲੀ ਮਾਰ ਦੇਗਾ। ਇਸ ਕਰਕੇ ਵੱਡਾ ਦਿਲ, ਕਿਉਂਕਿ ਇਹਨਾਂ ਚੀਜ਼ਾਂ ਨਾਲ ਪ੍ਰਵੀਨ ਦੀ ਕੁੜਤਨ ਘਟਦੀ ਆ। ਉਹ ਹੋਇਆ ਮਾੜਾ ਹੋਇਆ, ਮੈਂ ਹਮੇਸ਼ਾ ਕਹਿੰਦਾ ਇੱਥੇ ਟਾਰਗੇਟ ਕਿਲਿੰਗ ਹੋਈ ਸੀ ਤਾਂ ਅਸੀਂ ਉਹਨੂੰ ਵੀ ਮਾੜਾ ਕਿਹਾ ਸੀਗਾ, ਇਹ ਕਤਲ ਵੀ ਮਾੜੇ ਆ, ਪਰ ਜੇ ਕਿਸੇ ਖਾਲਿਸਤਾਨੀ ਕਿਲਿੰਗ ਹੁੰਦੀ ਹੈ ਉਹ ਵੀ ਮਾੜੀ ਹੈ, ਉਹ ਵੀ ਮਾੜੀ ਹੈ। ਸੋ ਇਹ ਮਾੜਾ ਹੈ, ਤੁਹਾਨੂੰ ਕਹਿਣਾ ਪਏਗਾ, ਨਹੀਂ ਤੇ ਤੁਹਾਡੇ ਉਦਾਰਵਾਦਤਾ ਤੇ ਲੱਗ ਜਾਏਗਾ, ਪ੍ਰਸ਼ਨ ਚ ਲੱਗ ਜਾਏਗਾ। ਜੇ ਤੁਸੀਂ ਉਦਾਰਵਾਦੀ ਕਹਿੰਦੇ ਹੋ ਆਪਣੇ ਆਪ ਨੂੰ ਤਾਂ ਤੁਹਾਨੂੰ ਕਹਿਣਾ ਪਏਗਾ। ਪਰ ਅਫਸੋਸ ਦੀ ਗੱਲ ਸਾਡੇ ਉਦਾਰਵਾਦੀ ਦੋਗਲੇ ਇੰਡੀਆ ਚ, ਬਿਲਕੁਲ ਚਾਹੇ ਕਿਸੇ ਵੀ ਪਾਸੇ ਝੁਕਦੇ ਹੋ, ਚਾਹੇ ਉਹ ਜ਼ਿਆਦਾ ਹਿੰਦੂਆਂ ਵੱਲ ਝੁਕਦੇ ਹੋ, ਚਾਹੇ ਖਾਲਿਸਤਾਨੀਆਂ ਵੱਲ, ਚਾਹੇ ਕਿਸੇ ਵੱਲ, ਮਿਸਾਲ ਉਹਨਾਂ ਦੇ ਵਿੱਚ ਵੀ ਬੇਈਮਾਨੀ ਹੈ। ਪਰ ਮੈਂ ਕਹਿੰਦਾ ਕਿ ਨਹੀਂ, ਜੇ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਧਿਰ ਦੀ ਕਿਲਿੰਗ ਹੁੰਦੀ ਹੈ ਤਾਂ ਮਾੜੀ ਹੈ, ਤਾਂ ਦੂਸਰੀ ਧਿਰ ਦੀ ਵੀ ਸਾਨੂੰ ਕਰਨਾ ਪਏਗਾ। ਪਰ ਘੱਟੋ ਘੱਟ ਇਹ ਹੈ ਕਿ ਸਾਡੇ ਭੈਣਾਂ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਜੀ, ਉਹਨਾਂ ਦੀ ਇਸ ਕਰਕੇ ਵੱਡਾ ਦਿਖਾਉਣਾ ਚਾਹੀਦਾ ਇਹਨਾਂ ਨੂੰ, ਚਾਹੀਦਾ ਕਿ ਕੋਈ ਇਤਰਾਜ਼ ਨਹੀਂ ਹੈਗਾ, ਜੋ ਵੀ ਕਾਨੂੰਨ ਆਰਡਰ ਪੁੱਛਿਆ ਹੈਗਾ ਸਾਰੇ ਕਰ ਲਵੇ। ਤੁਹਾਨੂੰ ਲੱਗ ਕਿ ਕੋਈ ਉੱਥੇ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਨਹੀਂ ਇਕੱਠੇ ਨਹੀਂ ਹੋਣ ਦੇਵਾਂਗੇ, ਉਹ ਲਾਅ ਐਂਡ ਆਰਡਰ ਦਾ ਵਿਸ਼ਾ ਤੁਹਾਡਾ ਬਣ ਜਾਂਦਾ, ਸਟੇਟ ਦਾ ਬਣ ਜਾਂਦਾ, ਤਾਂ ਪੰਜਾਬ ਸਰਕਾਰ ਉਸ ਹਿਸਾਬ ਨਾਲ ਆਪਣੀ ਗੱਲ ਰੱਖ ਸਕਦੀ। ਤਾਂ ਇਸ ਕਰਕੇ ਇਹਨਾਂ ਨੂੰ ਜ਼ਰੂਰ ਵੱਡਾ ਦਿਲ ਕਰਨਾ ਚਾਹੀਦਾ, ਪਰ ਉਮੀਦ ਘੱਟ ਹੈ। ਚਲੋ ਦੇਖਦੇ ਸੋਮਵਾਰ ਹੁਣ ਸੁਣਵਾਈ ਹੋਏ, ਪਰ ਮੰਨਣਾ ਕਿ ਅਜੇ ਹੋਣਾ ਚਾਹੀਦਾ, ਹੋ ਜਾਣਾ ਚਾਹੀਦਾ, ਇਹਦੀ ਵੱਡੀ ਗੱਲ ਹੈ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ, ਕਟਾਰੂ ਚੱਕ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ, ਅਧਿਕਾਰੀਆਂ ਨੂੰ ਹੁਣ ਇਸ ਮਾਮਲੇ ਦੇ ਵਿੱਚ 31 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜੀ। ਦੇਖੋ ਇਹ ਨਾ ਨਿਬੜਦਾ ਨਹੀਂ ਨਜ਼ਰ ਆਉਂਦਾ ਇੱਥੋਂ ਤੇ। ਚਲੋ ਉਹ ਤੁਸੀਂ DDL ਜੇ ਫਿਲਮ ਦੇਖੀ ਹੈ ਨਾ? ਹਾਂਜੀ ਹਾਂਜੀ, ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਤੇ ਉਹਦਾ ਲਾਸਟ ਤੇ ਸੀਨ ਹੈ ਸ਼ਾਹਰੁਖ ਖਾਨ ਕਾਲੀ ਜੀ ਜੈਕਟ ਪਾ ਕੇ ਤੇ ਲਮਕਿਆ ਗੱਡੀ ਦੇ ਨਾਲ, ਗੱਡੀ ਤੇ ਚੜਿਆ ਪਰ ਗੱਡੀ ਵਾਲੀ ਰਹਿ ਗਈ ਪਿੱਛੇ। ਤੇ ਅਮਰੀਸ਼ ਪੁਰੀ
ਉਹਨੂੰ ਕਹਿੰਦਾ ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ। ਜੀ ਅਖੀਰਲਾ ਡਾਇਲੌਗ ਆ, ਉੱਥੇ ਖਤਮ ਹੋ ਜਾਂਦੀ ਹੈ ਫਿਲਮ। ਤੇ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿਹੜਾ ਤਾਂ ਹੁਣ ਪਹਿਲਾਂ ਦੋਸ਼ ਲਾਉਣ ਵਾਲਾ ਸੀਗਾ ਕੇਸ਼ਵ, ਉਹ ਤੇ ਕਹਿੰਦਾ ਜੀ ਮੈਂ ਕੁਝ ਨਹੀਂ ਕਰਵਾਉਣਾ, ਮੈਨੂੰ ਆਪਣੀ ਜ਼ਿੰਦਗੀ ਜੀ ਲੈਣ ਦਿਓ। ਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਕੇਸ਼ਵ ਜਾ ਜੀ ਲੈ ਆਪਣੀ ਜ਼ਿੰਦਗੀ, ਜੀ ਕਿ ਨਾ ਤੂੰ ਕਾਰਵਾਈ ਕਰਾ ਤੇ ਨਾ ਅਸੀਂ ਤੇਰੇ ਤੇ ਕਰਦੇ ਹਾਂ। ਤਾਂ ਐਸ ਕਰਕੇ ਇੱਥੋਂ ਤੇ ਕੰਮ ਨਿਬੜਿਆ। ਖਹਿਰਾ ਸਾਹਿਬ ਵੀ ਚੁੱਪ ਕਰਕੇ, ਉਹਨਾਂ ਨੂੰ ਪਤਾ ਗਈ ਹੁਣ ਕੀ ਬਣਨਾ। ਜਦੋਂ ਬਹਿ ਗਿਆ ਅਗਲਾ, ਮੁੰਬਈ ਬਹਿ ਗਿਆ, ਬਸ ਪਠਾਈ ਬਹਿ ਗਿਆ। ਤੇ ਹੁਣ ਦੋਵੇਂ ਪਾਸੇ ਇੱਕੋ ਪੰਗਾ ਹੈ ਜੋ ਕੌਮੀ ਐਸੀ ਕਮਿਸ਼ਨ ਨੇ ਪਾਇਆ ਹੋਇਆ ਕਿ ਹਾਂ ਬਈ ਤੁਸੀਂ ਇਹਦੇ ਚ, ਕਿਉਂਕਿ ਦੇਖੋ ਰਾਜਪਾਲ ਨੇ ਜਾਂਚ ਕਰਵਾ ਲਈ ਵੀਡੀਓ ਦੀ ਜੀ, ਉਹ ਕਹਿੰਦੇ ਜੀ ਕਿ ਇਹ ਬਈ ਆਥੈਂਟਿਸਿਟੀ ਇਹਦੀ ਠੀਕ ਹੈ, ਸਾਰਾ ਕੁਝ ਓਕੇ ਆ। ਤੇ ਹੁਣ ਇਹ ਕਹਿੰਦੇ ਕਿ ਤੁਸੀਂ ਕਾਰਵਾਈ ਕੀਤੀ ਹੈ ਕਿਉਂਕਿ ਜਾਂਚ ਚੱਲ ਰਹੀ ਸੀ। ਤਾਂ ਇਹਨਾਂ ਨੇ ਜਿਹੜੇ ਹੈਗੇ ਨੇ ਡੀਜੀਪੀ ਸਾਹਿਬ, ਇੱਕ ਬਾਰਡਰ ਰੇਂਜ ਦੇ ਵਾਲੇ ਤੇ ਇੱਕ ਪ੍ਰਸ਼ਾਸਕੀ ਅਧਿਕਾਰੀ ਤਲਬ ਕੀਤੇ ਨੇ ਜੁਲਾਈ ਵਾਸਤੇ, ਸ਼ਾਇਦ 9 ਜੁਲਾਈ ਨੂੰ ਹੁਣ ਇਹਨਾਂ ਨੂੰ ਜਾਣਾ ਪਏਗਾ। ਮਤਲਬ ਕਿ ਉਹ ਜਿਵੇਂ ਗਾਣਾ ਸੀ ਨਾ, ਖਹਿੜਾ ਤੇਰਾ ਨਹੀਂ ਹੋ ਛੱਡਣਾ, ਤੇ ਉਦਾਂ ਹੀ ਐਸਸੀ ਕਮਿਸ਼ਨ ਦੇ ਵਿੱਚ ਕਿਉਂਕਿ ਸਾਂਪਲਾ ਬੈਠੇ ਜੀ, ਉਹਨਾਂ ਦਾ ਨਾਮ ਸਾਂਪਲਾ, ਪਰ ਮੈਂ ਕਹਿੰਦਾ ਨਾ ਕਿ ਕੇਂਦਰ ਨੇ ਉਹਨਾਂ ਨੂੰ ਕਿਹਾ ਕਿ ਸਾਂਭਲਾ, ਕਿ ਜੇ ਤੈਨੂੰ ਕੋਈ ਵੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਮਿਲਦਾ ਹੈ ਨਾ ਮਾਮਲਾ, ਚੁੱਕ ਦੇ ਫਟਾ। ਉਹ ਪੰਜਾਬ ਤੋਂ ਤੁਹਾਨੂੰ ਪਤਾ ਬੜਾ ਵਾਕਫ ਨੇ, ਪੰਜਾਬ ਤੋਂ ਬਿਲੋਂਗ ਕਰਦੇ ਨੇ, ਪੰਜਾਬ ਦੇ ਹਰੇਕ ਰਾਜਨੀਤਿਕ ਬੰਦੇ ਦੀ ਖਾਸੀਅਤ ਕਮਜ਼ੋਰੀ ਉਹਨਾਂ ਨੂੰ ਪਤਾ ਹੈ। ਸੋ ਖੈਰ ਗੱਲ ਇਹ ਹੈ ਕਿ ਬਈ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਬਣਦਾ। ਤਾਂ ਇੱਕ ਵਾਰੀ ਕਹਿ ਲਓ ਕਿ ਇਹਨਾਂ ਵਾਸਤੇ ਨਵਾਂ ਭੰਬਲ ਭੂਸਾ ਜ਼ਰੂਰ ਉਹਨਾਂ ਨੇ ਖੜਾ ਕਰ ਦਿੱਤਾ ਜੀ। ਤੇ ਜਾਂਦੇ ਮਿੰਟੂ ਜੀ ਗੱਲ ਕਰੀਏ ਰਾਹੁਲ ਗਾਂਧੀ ਦੇ ਮਣੀਪੁਰ ਦੌਰੇ ਦੀ, ਕਹਿੰਦੇ ਰੋਕ ਲਿਆ ਗਿਆ ਸੀ ਪਰ ਬਾਵਜੂਦ ਇਸ ਤੇ ਪਹੁੰਚ ਗਏ ਰਾਹੁਲ ਗਾਂਧੀ। ਇਹ ਦੇਖੋ ਗਲਤ ਗੱਲ ਹੈ, ਜੇ ਅਮਿਤ ਸ਼ਾਹ ਉੱਥੇ ਇੰਨੇ ਦਿਨ ਰਹਿ ਸਕਦੇ ਆ, 3 ਦਿਨ ਲਾਏ ਸਨ ਅਮਿਤ ਸ਼ਾਹ ਜੀ ਨੇ, ਜੇ ਅਮਿਤ ਸ਼ਾਹ ਜੀ ਜਾ ਸਕਦੇ ਤਾਂ ਰਾਹੁਲ ਗਾਂਧੀ ਸਾਹਿਬ ਕਿਉਂ ਨਹੀਂ ਜਾ ਸਕਦੇ? ਜਾਣ ਦਿਓ, ਆਪੋਜੀਸ਼ਨ ਨੂੰ ਜਾਣ ਦਿਓ। ਇਹ ਕੀ ਹੈ, ਜੇ ਤੁਸੀਂ ਜਾਣਾ ਹੈ ਤਾਂ ਕਸ਼ਮੀਰ 'ਚ ਤੁਸੀਂ ਜਾ ਸਕਦੇ ਹੋ, ਬਟ ਜੇ ਕੋਈ ਆਪੋਜੀਸ਼ਨ ਵਾਲਾ ਜਾਣਾ ਚਾਹੁੰਦਾ ਹੈ ਤਾਂ ਉਹਦੇ ਤੇ ਅੜਿੱਕੇ ਢਾ ਦਿੱਤੇ ਜਾਂਦੇ ਆ। ਸਿਮਰਨਜੀਤ ਸਿੰਘ ਮਾਨ ਨਹੀਂ ਇੱਕ ਵਾਰੀ ਚੱਲੇ ਸਨ, ਹਾਂਜੀ, ਤੇ ਉਹਦੇ 'ਚ ਜਾ ਕੇ ਆ ਜਾਂਦੇ ਤੇ ਉਹ ਸ਼ਾਇਦ ਉਹਦੀ ਖਬਰ ਨਹੀਂ ਸੀ ਬਣਨੀ ਜਿੰਨਾ ਨੂੰ ਰੋਕਣ ਤੇ ਬਣ ਗਈ। ਕੀ ਫਰਕ ਪੈਣਾ? ਸਿਮਰਨਜੀਤ ਸਿੰਘ ਮਾਨ ਇੱਥੇ ਪੰਜਾਬ 'ਚ ਵੀ ਤੇ ਲੱਗੇ ਫਿਰਦੇ ਆ, ਹਾਂਜੀ, ਤੇ ਕੀ ਆਖਰ ਆ ਚੱਲੀ ਸੀ? ਤਾਂ ਇਹ ਕਮਾਲ ਦੀਆਂ ਗੱਲਾਂ ਹੁੰਦੀਆਂ ਨੇ। ਇਹ ਜਦੋਂ ਜੇ ਕਿਤੇ ਯੂਪੀ 'ਚ ਜਾਂਦੇ ਨੇ ਤਦ ਉਹ ਤੁਸੀਂ ਦੇਖਿਆ ਹੋਣਾ ਕਿੰਨੀ ਫੋਰਸ ਲੱਗ ਜਾਂਦੀ ਹੈ, ਤੇ ਉਹ ਸਭ ਵੱਡੀ ਖਬਰ ਬਣ ਜਾਂਦੀ। ਚਲੋ ਇਹਨਾਂ ਦੇ ਲਿਹਾਜ਼ ਨਾਲ ਤੇ ਠੀਕ ਹੈ, ਇਹਨਾਂ ਨੂੰ ਰੋਕਿਆ ਗਿਆ ਸੀਗਾ। ਫਿਰ ਜਦੋਂ ਸੜਕੀ ਮਾਰਗ ਤੇ ਰੋਕਿਆ ਗਿਆ ਤਾਂ ਫਿਰ ਹੈਲੀਕਾਪਟਰ ਦੇ ਨਾਲ ਇਹ ਮਨੀਪੁਰ ਦੇ ਚੁਰਾ ਚਾਂਦਪੁਰ ਪਹੁੰਚੇ ਸਨ। ਇੱਥੇ ਕਾਫੀ ਵਾਇਲੈਂਸ ਹੈ ਪ੍ਰਵੀਨ ਜੀ, ਤੇ ਇਹਨਾਂ ਨੇ ਟਵੀਟ ਵੀ ਕੀਤਾ ਇੱਕ, ਮੈਂ ਮਨੀਪੁਰ ਦੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਸੁਣ ਆਇਆ ਤੇ ਸਾਰੇ ਭਾਈਚਾਰਿਆਂ ਦੇ ਲੋਕ ਬਹੁਤ ਸਵਾਗਤ ਅਤੇ ਪ੍ਰੇਮ ਕਰ ਰਹੇ ਆ। ਇਹ ਬਹੁਤ ਬਦਕਿਸਮਤੀ ਹੈ ਕਿ ਸਰਕਾਰ ਸਾਨੂੰ ਰੋਕ ਰਹੀ ਹੈ। ਮਨੀਪੁਰ ਨੂੰ ਇਲਾਜ ਦੀ ਜ਼ਰੂਰਤ ਹੈ, ਸ਼ਾਂਤੀ ਸਾਡੀ ਇੱਕਮਾਤਰ ਪਹਿਲ ਹੋਣੀ ਚਾਹੀਦੀ ਹੈ। ਗੱਲ ਅੱਛੀ ਹੈ ਇਹਨਾਂ ਦੀ, ਚਲੋ ਠੀਕ ਹੈ, ਪਰ ਉੱਥੇ ਚਲੋ ਇਹਨਾਂ ਦਾ ਜਾਣਾ ਬਣਦਾ, ਆਪੋਜੀਸ਼ਨ ਦਾ ਜਾਣਾ ਬਣਦਾ ਪ੍ਰਵੀਨ ਜੀ, ਜੇ ਸੱਤਾਧਾਰੀ ਜਾ ਸਕਦੇ ਆ ਤਾਂ ਕੋਈ ਫਰਕ ਨਹੀਂ ਹੈ। ਪਰ ਮਸਲਾ ਕੀ ਹੈ ਕਿ ਜਿਹੜਾ ਉੱਥੇ ਹੁਣ ਹਾਲ ਬਣਿਆ ਪਿਆ ਕੁਕੀ ਵਰਸਸ ਮੈਟਾਈ, ਜਿਸ ਤਰ੍ਹਾਂ ਇੱਕ ਬਹੁਤ ਵੱਡੀ ਹਿੰਸਾ ਛਿੜੀ ਪਈ ਆ, ਉਹਦੇ 'ਚ ਪ੍ਰੋਬਲਮ ਕਿੱਥੇ ਆ ਉਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੇ ਗਰੁੱਪ ਪਹਿਲਾਂ ਕਈ ਸਾਲ ਹਥਿਆਰਬੰਦ ਸੰਘਰਸ਼ ਕਰਦੇ ਰਹੇ, ਹਿੰਸਾ ਕਰਦੇ ਰਹੇ, ਬਾਅਦ ਦੇ ਵਿੱਚ ਉਹ ਕੁਝ ਮਤਲਬ ਇਹਨਾਂ ਦੇ ਨਾਲ ਸਮਝੌਤੇ 'ਚ ਆ ਗਏ, ਕੁਝ ਜਿਹੜੇ ਸੀਗੇ ਆਊਟਫਿਟ ਕਹਿ ਲੋ ਕਿ ਉਹ ਬਾਰਡਰ ਪਾਰ ਕਰ ਗਏ। ਤਾਂ ਅਸਲ ਗੇਮ ਜਿੰਨੀ ਕੁ ਸਮਝ ਪੈਂਦੀ ਹੈ ਕਿ ਉਹਦੇ ਵਿੱਚ ਆ ਗਏ ਨੇ, ਤੇ ਜਿਹੜੇ ਤਾਂ ਮੰਨ ਲਓ ਉਸ ਧੜੇ ਤੋਂ ਨੇ ਲੋਕ ਉਧਰ ਜਾ ਰਹੇ ਆ, ਜਿਹੜੇ ਦੂਸਰੇ ਪਾਸੇ ਵਾਲੇ ਆ, ਦੂਸਰੀ ਵਿਚਾਰਧਾਰਾ ਵਾਲੇ ਆ, ਲੋਕ ਉਹਨਾਂ ਨਾਲ ਜਾ ਰਹੇ ਆ। ਤਾਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲਓ ਕਿ ਕਿੱਡਾ ਤਗੜਾ ਇਹ ਸਿੰਡੀਕੇਟ ਬਣ ਜਾਂਦਾ ਫਿਰ, ਕਿ ਭੀੜ ਵੀ ਲੜ ਰਹੀ ਹੈ ਤੇ ਜਿਹੜੇ ਉਹ ਮੌਕੇ ਦੀ ਤਾਕ ਦੇ ਵਿੱਚ ਸੀ ਜਾਂ ਇਹਨਾਂ ਦੇ ਨਾਲ ਸਮਝੌਤੇ 'ਚ ਸੀਗੇ ਤਾਂ ਉਹ ਵੀ ਆ ਗਏ ਤੇ ਲੋਕ ਵੀ ਜੁੜ ਗਏ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਇਸ ਤਰ੍ਹਾਂ ਦਾ ਖੂਨੀ ਟਕਰਾਅ ਹੋਵੇ ਤੇ ਵਿੱਚ ਫਿਰ ਇਸ ਤਰ੍ਹਾਂ ਦੇ ਗਰੁੱਪ ਵੜ ਜਾਣ, ਬਹੁਤ ਔਖਾ ਹੈ, ਬਹੁਤ ਔਖਾ ਹੈ।
खैर देखो कि की बनता। जी। माहौल मणिपुर का तो वाकया बहुत ज्यादा दिल नूं परेशान करने वाला। जे कोई होर सरकार हुंदी ते शायद हुण नूं इह बर्खास्त कर दिंदे, क्योंकि सरकार उत्थे इन्हां दी है, इस करके बची हुई है। ਜੀ ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। जी शुक्रिया। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਅੱਗੇ ਵਧਦੇ ਹਾਂ ਕੁਝ ਖਾਸ ਖਬਰਾਂ ਦੇ ਵੱਲ। ਪੰਜਾਬ ਸਰਕਾਰ ਵੱਲੋਂ ਗੋਆ ਦੇ ਵਿੱਚ ਜਿਹੜੀ ਜ਼ਮੀਨ ਦੀ ਲੀਜ਼ ਹੈ, ਜਿਸ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਕਰਦੇ ਸਨ, ਉਸ ਨੂੰ ਹੁਣ ਰੱਦ ਕਰਨ ਦਾ ਫੈਸਲਾ ਕੀਤਾ ਤੇ ਇਸ ਫੈਸਲੇ ਨੂੰ ਹਰੀ ਝੰਡੀ ਮਿਲ ਗਈ ਹੈ। ਪੰਜਾਬ ਸਰਕਾਰ ਨੇ ਗੋਆ ਦੇ ਵਿੱਚ ਸਮੁੰਦਰ ਦੇ ਨਾਲ ਲੱਗਦੀ ਕਰੋੜਾਂ ਰੁਪਏ ਦੀ ਬਹੁਤ ਕੀਮਤੀ ਜ਼ਮੀਨ ਦੀ ਲੀਜ਼ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜਿਹੜੀ ਕਿ ਇੱਕ 5 ਤਾਰਾ ਹੋਟਲ ਕੰਪਨੀ ਨੂੰ ਦਿੱਤੀ ਗਈ ਹੈ। ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਤਾਂ ਉਦੋਂ ਗੋਆ ਦੀ ਇਸ ਜ਼ਮੀਨ ਨੂੰ ਲੀਜ਼ ਤੇ ਦੇਣ ਦੇ ਲਈ ਟੈਂਡਰ ਕੀਤੇ ਗਏ ਸਨ। ਕਰੋੜਾਂ ਰੁਪਏ ਦੀ ਜ਼ਮੀਨ ਦੀ ਲੀਜ਼ ਕੌਡੀਆਂ ਦੇ ਭਾਅ ਹੋਈ ਹੈ, ਜਿਸ ਦੇ ਨਾਲ ਖਜ਼ਾਨੇ ਨੂੰ ਚੂਨਾ ਲੱਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦੀ ਲੀਜ਼ ਤੇ ਟੈਂਡਰਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਪੰਜਾਬ ਸਰਕਾਰ ਹੁਣ ਨਵੇਂ ਸਿਰੋਂ ਟੈਂਡਰ ਕਰੇਗੀ। ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਟੈਂਡਰ ਪ੍ਰਕਿਰਿਆ ਜ਼ਰੀਏ ਗੋਆ ਵਿਚਲੀ ਪ੍ਰਾਪਰਟੀ ਲੀਜ਼ ਤੇ ਦਿੱਤੀ ਸੀ, ਜੋ ਕਿ ਸੈਰ ਸਪਾਟਾ ਵਿਭਾਗ ਦੀ ਸੰਪत्ति ਹੈ, ਜਾਇਦਾਦ। ਸੂਬਾ ਸਰਕਾਰ ਨੇ ਉਦੋਂ 8 ਏਕੜ ਪ੍ਰਮੁੱਖ ਜ਼ਮੀਨ ਨੂੰ 15 ਵਰ੍ਹਿਆਂ ਦੇ ਲਈ ਸਿਰਫ 1.13 ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਅਲਾਟ ਕੀਤਾ ਸੀ। ਮੁੱਖ ਮੰਤਰੀ ਨੇ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਦੇਣ ਦੇ ਲਈ ਕਿਹਾ। ਪੰਜਾਬ ਸਰਕਾਰ ਨੇ ਚਰਚਾ ਕੀਤੀ ਹੈ ਕਿ ਇਹ ਲੀਜ਼ ਦੀ ਰਕਮ ਕਾਫੀ ਘੱਟ ਹੈ ਤੇ ਟੈਂਡਰ ਪ੍ਰਕਿਰਿਆ ਦੇ ਵਿੱਚ ਤਕਨੀਕੀ ਖਾਮੀਆਂ ਵੀ ਲੱਭੀਆਂ ਨੇ। ਪੰਜਾਬ ਸਰਕਾਰ ਨੇ ਮੁੱਢਲੀ ਪੜਤਾਲ ਦੇ ਵਿੱਚ ਪਾਇਆ ਹੈ ਕਿ ਇਸ ਜ਼ਮੀਨ ਦੀ ਮਾਲਕੀ ਵਾਲੀ ਜੁਆਇੰਟ ਵੈਂਚਰ ਕੰਪਨੀ ਦੀ ਅਗਾਊਂ ਪ੍ਰਵਾਨਗੀ ਲਏ ਬਿਨਾਂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਟੈਂਡਰ ਅਲਾਟ ਕੀਤਾ ਗਿਆ ਸੀ। ਦੱਸਦੇ ਚੱਲੀਏ ਕਿ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਜਨਤਕ ਪ੍ਰੋਗਰਾਮ ਦੇ ਵਿੱਚ ਵੀ ਗੋਆ ਦੀ ਇਸ ਜ਼ਮੀਨ ਦਾ ਜ਼ਿਕਰ ਛੇੜਿਆ ਸੀ। ਪੰਜਾਬ ਦੇ ਸੈਰ ਸਪਾਟਾ ਵਿਭਾਗ ਦੀ ਗੋਆ ਤੋਂ ਇਲਾਵਾ ਮਨਾਲੀ, ਮਸੂਰੀ ਅਤੇ ਜੈਪੁਰ ਦੇ ਵਿੱਚ ਵੀ ਪ੍ਰਾਪਰਟੀ ਦੱਸੀ ਦੀ ਹੈ। ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਲੀਜ਼ ਦੇ ਟੈਂਡਰ ਨੂੰ ਰੱਦ ਕਰਨ ਦਾ ਨੋਟਿਸ ਤਿਆਰ ਕੀਤਾ ਜਾ ਰਿਹਾ ਅਤੇ ਕਾਨੂੰਨੀ ਨਜ਼ਰੀਏ ਤੋਂ ਜਾਂਚ ਹੋਣ ਤੋਂ ਬਾਅਦ ਸਬੰਧਤ ਧਿਰ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਦੇ ਲਈ ਆਪਣੀ ਮਨਜ਼ੂਰੀ ਵੀ ਦਿੱਤੀ ਹੈ। ਪਤਾ ਲੱਗਿਆ ਕਿ ਅਸਲ ਦੇ ਵਿੱਚ ਗੋਆ ਵਿਚਲੀ ਇਹ ਜ਼ਮੀਨ ਪ੍ਰਾਈਵੇਟ ਮਾਲਕਾਂ ਦੀ ਸੀ, ਜਿਸ ਨੂੰ ਬਾਅਦ ਦੇ ਵਿੱਚ ਸਮਾਂ ਸ਼ੇਅਰ ਸਕੀਮ ਦੇ ਤਹਿਤ ਸੈਰ ਸਪਾਟਾ ਵਿਭਾਗ ਨੇ ਲੈ ਲਿਆ ਸੀ। ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਤਾਂ ਮਾਲਕਾਂ ਦੇ ਨਾਲ ਸਾਂਝੀ ਭਾਈਵਾਲੀ ਦੇ ਵਿੱਚ ਹੌਲੀਡੇ ਹੋਮ ਬਣਾਉਣ ਦੇ ਲਈ ਮੁਲਕ ਭਰ ਦੇ ਵਿੱਚ 25 ਜਾਇਦਾਦਾਂ ਲਈਆਂ ਸਨ। ਇਹ ਵੱਖਰੀ ਗੱਲ ਹੈ ਕਿ ਇਹ ਘਾਟੇ ਵਾਲਾ ਸੌਦਾ ਹੀ ਸਾਬਤ ਹੋਈ। ਸੈਰ ਸਪਾਟਾ ਵਿਭਾਗ ਦੇ ਅਧੀਨ 3 ਕੰਪਨੀਆਂ ਗੁਲਮੋਹਰ, ਸਤਕਾਰ ਹਾਲੀਡੇਜ਼ ਅਤੇ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਗੋਆ ਦੀ ਜਾਇਦਾਦ ਵਿੱਚ ਹਿੱਸੇਦਾਰੀ ਸੀ ਅਤੇ ਸਤਕਾਰ ਹਾਲੀਡੇਜ਼ ਦੀ ਸਭ ਤੋਂ ਵੱਧ ਹਿੱਸੇਦਾਰੀ ਹੈ। ਜਦ ਪੰਜਾਬ ਦੇ ਵਿੱਚ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਇਸ ਪ੍ਰਾਪਰਟੀ ਨੂੰ ਲੀਜ਼ ਤੇ ਦੇਣ ਦੇ ਲਈ ਟੈਂਡਰ ਕੱਢੇ ਗਏ ਸਨ ਤਾਂ ਉਸ ਵਕਤ ਇਹ ਤੈਅ ਹੋਇਆ ਸੀਗਾ ਕਿ ਇਹ ਤਿੰਨੇ ਸਟੇਕ ਹੋਲਡਰਾਂ ਤੋਂ ਪੋਸਟ ਫੈਕਟੋ ਪ੍ਰਵਾਨਗੀ ਲਈ ਜਾਵੇਗੀ। ਟੈਂਡਰ ਅਲਾਟ ਕੀਤੇ ਜਾਣ ਤੋਂ ਮਗਰੋਂ ਇੱਕ ਸਟੇਕ ਹੋਲਡਰ ਨੇ ਜ਼ਮੀਨ ਦੀ ਲੀਜ਼ ਦੇ ਲਈ ਆਪਣੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਜੇਕਰ ਤਿੰਨੇ ਸਟੇਕ ਹੋਲਡਰ ਸਹਿਮਤ ਹੋ ਜਾਂਦੇ ਤਾਂ ਸਹਿਮਤੀ ਦੇ ਨਾਲ 15 ਸਾਲਾਂ ਤੋਂ ਮਗਰੋਂ ਹੋਰ 15 ਸਾਲਾਂ ਲਈ ਵੀ ਲੀਜ਼ ਜਿਹੜੀ ਆ ਉਹ ਵਧਾਈ ਜਾ ਸਕਦੀ ਸੀ। ਵਿਜੀਲੈਂਸ ਬਿਊਰੋ ਨੇ ਵੀ ਗੋਆ ਵਿਚਲੀ ਜ਼ਮੀਨ ਦੀ ਟੈਂਡਰ ਪ੍ਰਕਿਰਿਆ ਦੀ ਜਾਂਚ ਵਿੱਢ ਦਿੱਤੀ ਹੈ। ਵਿਜੀਲੈਂਸ ਨੇ ਸੈਰ ਸਪਾਟਾ ਵਿਭਾਗ ਤੋਂ ਇਸ ਦੇ ਨਾਲ ਸੰਬੰਧਿਤ ਰਿਕਾਰਡ ਤਲਬ ਕੀਤਾ। ਇਸ ਤੋਂ ਪਹਿਲਾਂ ਸੈਰ ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਮੁੱਢਲੀ ਪੜਤਾਲ ਕੀਤੀ ਗਈ ਸੀ ਤੇ ਇਸ ਅਧਿਕਾਰੀ ਨੇ ਗੋਆ ਦਾ ਦੌਰਾ ਵੀ ਕੀਤਾ। ਵੱਧਦੇ ਹਾਂ ਅਗਲੀ ਖਬਰ ਦੇ ਵੱਲ, ਰੁਖ ਕਰਾਂਗੇ ਮੋਹਾਲੀ ਦਾ। ਪਿੰਡ ਬਡਾਲਾ ਨਿਆਂ ਸ਼ਹਿਰ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਜਾਤੀ ਭੇਦਭਾਵ ਦਾ ਮਾਮਲਾ ਕਾਫੀ ਭਖਿਆ। ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਮੌਜੂਦਗੀ ਦੇ ਵਿੱਚ ਕਈ ਹੋਰਾਂ ਨੇ
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਤੇ ਜਾਤੀ ਭੇਦਭਾਵ ਤੇ ਝਗੜਾ ਕਰਨ ਦਾ ਦੋਸ਼ ਲਾਇਆ। ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਗੁਰਦੁਆਰੇ ਦੀ ਚੋਣ ਕਰਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਰਾਜਪਾਲ ਸਿੰਘ ਅਤੇ ਗੁਰਪਾਲ ਸਿੰਘ ਦੀ ਡਿਊਟੀ ਲਾਈ ਗਈ ਸੀ। ਪ੍ਰਚਾਰਕਾਂ ਦੀ ਰਿਪੋਰਟ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 17 ਨਵੰਬਰ 2021 ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਲਵਿੰਦਰ ਸਿੰਘ ਕੁੰਬੜਾ ਨੇ 20 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਐਸਐਸਪੀ ਤੇ ਡੀਸੀ ਦਫ਼ਤਰਾਂ ਦਾ ਘਿਰਾਓ ਕਰਾਂਗੇ। ਉਧਰ ਦੂਜੇ ਪਾਸੇ ਗੁਰਦੁਆਰਾ ਕਮੇਟੀ ਬਡਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਜਾਤੀ ਭੇਦਭਾਵ ਤੇ ਜਾਤੀ ਸੂਚਕ ਸ਼ਬਦ ਬੋਲ ਕੇ ਜਨਤਕ ਤੌਰ ਤੇ ਜ਼ਲੀਲ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਹਨਾਂ ਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਆਪਸ ਦੇ ਵਿੱਚ ਮਿਲ ਬੈਠ ਕੇ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਕਈ ਸਮਾਜਿਕ ਬੁਰਾਈਆਂ ਸਾਡੇ ਵਿੱਚ ਹੈਗੀਆਂ ਨੇ, ਕਈ ਊਣਤਾਈਆਂ ਸਾਡੇ ਸਮਾਜ ਦੇ ਵਿੱਚ ਹੈਗੀਆਂ ਨੇ। ਅਸੀਂ ਕਈ ਵਾਰੀ ਆਪਣੇ ਆਪ ਨੂੰ ਕਥਿਤ ਤੌਰ ਉੱਤੇ ਉੱਚੀ ਜਾਤੀ ਦਾ ਦੱਸ ਕੇ ਸਮਾਜ ਦੇ ਚੌਧਰੀ ਮੰਨ ਬੈਠਦੇ ਹਾਂ, ਪਰ ਇਹ ਬਿਲਕੁਲ ਗਲਤ ਆ। ਗੁਰੂ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਖਤਮ ਕੀਤੀਆਂ ਨੇ, ਤੇ ਜੇਕਰ ਅਸੀਂ ਆਪਣੇ ਆਪ ਨੂੰ ਸਿੱਖੀ ਦੇ ਆਸ਼ੇ ਉੱਤੇ ਮੰਨਦੇ ਹਾਂ ਕਿ ਅਸੀਂ ਚੱਲਦੇ ਹਾਂ, ਤਾਂ ਸਾਨੂੰ ਇਹ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਰੱਖਣਾ ਚਾਹੀਦਾ। ਇਹ ਬਿਲਕੁਲ ਇਹ ਗਲਤ ਆ ਕਿ ਜੇਕਰ ਕਿਸੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਜਾਤੀ ਭੇਦਭਾਵ ਹੁੰਦਾ, ਜਦੋਂ SB 403 ਬਾਰੇ ਚਰਚਾ ਕਰਦੇ ਹਾਂ ਤਾਂ ਇੱਥੋਂ ਦੇ ਸਿਸਟਮ ਬਾਰੇ ਵੀ ਪਤਾ ਲੱਗਦਾ ਤੇ ਉੱਥੋਂ ਦੇ ਸਿਸਟਮ ਦੇ ਬਾਰੇ ਵੀ ਪਤਾ ਲੱਗਦਾ। ਅੱਜ ਆਪਾਂ ਉੱਥੋਂ ਦੇ ਸਿਸਟਮ ਨੂੰ ਇਸੇ ਕਰਕੇ ਭੰਡਦੇ ਹਾਂ ਕਿ ਉੱਥੇ ਇਹ ਚੀਜ਼ਾਂ ਹੈਗੀਆਂ ਨੇ, ਐਗਜ਼ਿਸਟ ਕਰਦੀਆਂ ਨੇ, ਪਰ ਗੁਰੂ ਸਾਹਿਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ, ਪਰ ਬਾਵਜੂਦ ਇਸ ਦੇ ਕਈ ਧਾਰਮਿਕ ਥਾਵਾਂ ਤੇ ਆਪਾਂ ਇਹ ਜਿਹਾ ਪੱਖਪਾਤ ਜਾਤੀ ਭੇਦਭਾਵ ਦੇਖਦੇ ਹਾਂ। ਇਹ ਇੱਕ ਮਾਮਲੇ ਦਾ ਪਹਿਲਾ ਪੱਖ ਹੈ। ਦੂਜਾ ਪੱਖ ਕੀ ਹੈ ਸਾਡੇ ਸਮਾਜ ਦਾ? ਦੂਜੇ ਪੱਖ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਜਿੱਥੇ ਕਿਤੇ ਕੋਈ ਇੱਕ ਬੰਦਾ ਇਸ ਮੈਂ ਗੁਰਦੁਆਰਾ ਕਮੇਟੀ ਬਡਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਦੀ ਗੱਲ ਨਹੀਂ ਕਰ ਰਿਹਾ, ਵੈਸੇ ਪਿੰਡਾਂ ਦੇ ਵਿੱਚ ਜੋ ਦੇਖੀਦਾ, ਸਾਡੇ ਸਮਾਜ ਦੇ ਵਿੱਚ ਜੋ ਦੇਖੀਦਾ, ਕਈ ਵਾਰੀ ਇੱਕ ਬੰਦਾ ਚੰਗਾ ਕੰਮ ਕਰ ਰਿਹਾ ਹੁੰਦਾ ਤੇ ਉਹਨੂੰ ਉੱਥੋਂ ਰੁਖਸਤ ਕਰਨ ਦੇ ਲਈ, ਉਹਨੂੰ ਉੱਥੋਂ ਫਾਰਗ ਕਰਨ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਂਦੇ ਆ। ਕਈ ਵਾਰੀ ਦੋਸ਼ ਬੇਬੁਨਿਆਦ ਵੀ ਲੱਗਦੇ ਆ। ਕਾਨੂੰਨਾਂ ਦੀ ਆੜ ਦੇ ਵਿੱਚ ਕਈ ਸ਼ਰੀਫ ਲੋਕਾਂ ਦੇ ਨਾਲ ਆਪਾਂ ਧੱਕਾ ਹੁੰਦਾ ਵੀ ਵੇਖਿਆ। ਦੋਨੇ ਪਹਿਲੂ ਨੇ, ਦੋਨਾਂ ਦੇ ਵਿੱਚੋਂ ਜਿਹੜਾ ਵੀ ਸਹੀ ਹੈ, ਜੋ ਵੀ ਸਹੀ ਹੈ, ਤਾਂ ਦੂਜੀ ਧਿਰ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਵੇਲਾ ਹੋ ਚੱਲਿਆ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਨ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ। ਅੱਜ ਕਿਉਂਕਿ ਵੀਰਵਾਰ ਹੈ, ਅੱਜ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜਿਹੜਾ ਐਪੀਸੋਡ ਆ ਉਹਦੇ 'ਚ ਅਪਡੇਟ ਟਰੱਕਿੰਗ ਦਾ ਅੱਜ ਆਪਾਂ ਜ਼ਿਕਰ ਕਰਾਂਗੇ। ਅਪਡੇਟ ਟਰੱਕਿੰਗ ਦੇ ਬਾਰੇ ਤਾਜ਼ਾ ਜਾਣਕਾਰੀਆਂ, ਖਬਰਾਂ ਲੈ ਕੇ ਆਪਣੇ ਨਾਲ ਹੋਰ ਜਾਣਕਾਰੀਆਂ ਸਮੇਤ ਆਪਣੇ ਨਾਲ ਕਈ ਗੱਲਾਂ ਸਾਂਝੀਆਂ ਕਰਨਗੇ ਰਮਨ ਢਿੱਲੋਂ ਜੀ, ਉਹਨਾਂ ਦੇ ਨਾਲ ਆਪਾਂ ਜੁੜਾਂਗੇ। ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਹੈ ਜਿਹੜੀ ਉਹ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਸੋ ਜਲਦ ਮਿਲਦੇ ਹਾਂ ਅਗਲੀ ਪੇਸ਼ਕਸ਼ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਹੀ, ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।